ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੁੜੇ ਰਹੋ ਕਿਉਂਕਿ ਅੱਜ ਜੀਰੇ ਮੋਰਚੇ ਦੇ ਉੱਤੇ ਸਥਿਤੀ ਬੜੀ ਤਣਾਅਪੂਰਨ ਬਣੀ ਹੋਈ ਆ। ਸਮੇਂ-ਸਮੇਂ ਤੇ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਤੁਹਾਨੂੰ ਸੁਨੇਹਾ ਲਾਉਂਦੇ ਰਹਾਂਗੇ। ਹੁਣ ਨਵੀਂ ਜਿਹੜੀ ਗੱਲਬਾਤ ਸਾਹਮਣੇ ਇਹ ਆਈ ਆ ਕਿ ਉੱਥੇ ਬਹੁਤ ਸੰਗਤ ਪਹੁੰਚ ਚੁੱਕੀ ਆ। ਇਹਨਾਂ ਨੇ ਸੜਕਾਂ ਨੂੰ ਰੋਕਿਆ, ਸੜਕਾਂ ਦੇ ਲੋਕਾਂ ਨੂੰ ਰੋਕ ਕੇ ਪਿੰਡੋਂ ਪਿੰਡੀ ਇਹਨਾਂ ਨੇ ਲੋਕਾਂ ਨੂੰ ਸੀਲ ਕੀਤਾ, ਪਰ ਲੋਕ ਬਾਣਾ ਵੇਚਦੀ ਹੋ ਕੇ ਉੱਥੇ ਮੋਰਚੇ ਦੇ ਪਹੁੰਚ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀਰੇ ਫੈਕਟਰੀ ਦੇ ਮੂਹਰੇ ਪਹੁੰਚ ਚੁੱਕੀ ਆ। ਪਰ ਆ ਦਲਾਲ ਮੀਡੀਆ ਕੁਝ ਖਬਰਾਂ ਚਲਾ ਰਿਹਾ ਕਿ ਦੇਖੋ ਟੈਂਟ ਪੱਟ ਤੇ ਜੀ ਉਹ ਜਿਹੜਾ ਇਹਦਾ ਮਾਲਕ ਹੈ ਦੀਪ ਮਲਹੋਤਰਾ, ਉਹਦਾ ਜਿਹੜਾ ਮੈਨੇਜਰ ਹੈ ਬਾਂਸਲ, ਉਹ ਫੈਕਟਰੀ ਨੂੰ ਖੋਲਣ ਦੀ ਤਿਆਰੀ ਕਰ ਰਿਹਾ ਜੀ, ਪੁਲਿਸ ਨੂੰ ਨਾਲ ਲੈ ਕੇ ਆ ਰਹੀ ਹੈ ਜੀ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਇਹਨਾਂ ਦਾ ਦਲਾਲ ਮੀਡੀਆ ਖਰੀਦਿਆ ਹੋਇਆ ਚਲਾ ਰਿਹਾ। ਕੋਈ ਇਹੋ ਜੀ ਗੱਲਬਾਤ ਨਹੀਂ। ਉਹ ਮੋਰਚਾ ਜਿਹੜਾ ਅਸਲ ਮੋਰਚਾ ਜਿੱਥੇ ਲੱਗਿਆ ਹੋਇਆ ਉੱਥੇ ਰੇਂਜ ਦੀ ਵੀ ਸਮੱਸਿਆ ਪਾਸੇ ਆ ਕੇ ਅਸੀਂ ਗੱਲ ਕਰ ਰਹੇ ਹਾਂ। ਉੱਥੇ ਮੋਰਚਾ ਡਟਿਆ ਹੋਇਆ, ਉੱਥੇ ਲੋਕ ਬੈਠੇ ਨੇ, ਸੰਗਤ ਆਸੇ ਆਲੇ ਦਾਲੇ ਪਿੰਡਾਂ ਦੀ ਬਾਹਣੋਂ ਬਾਹਣੀ ਹੋ ਕੇ ਪਹੁੰਚ ਚੁੱਕੀ ਹੈ ਵੱਡੀ ਗਿਣਤੀ 'ਚ। ਖੰਡ ਪਾਠ ਪ੍ਰਕਾਸ਼ ਹੋਏ ਵੇ ਨੇ। ਪਰ ਇਹ ਜਿਹੜਾ ਸੋਢੀ ਵਾਲਾ ਪਿੰਡ ਆ ਬਣਾ ਜਮਾਂ ਸੜਕ ਦੇ ਉੱਤੇ, ਹਾਈਵੇ ਦੇ ਉੱਤੇ, ਉੱਥੇ ਜਿਹੜਾ ਅੱਗੇ ਲੱਗਿਆ ਹੋਇਆ ਟੈਂਟ ਸੀਗਾ ਜਿਹਦੇ ਵਿੱਚ ਲੰਗਰ ਚੱਲ ਰਿਹਾ ਸੀਗਾ, ਮੋਰਚੇ ਤੋਂ ਘੱਟੋ ਘੱਟ 1000 ਮੀਟਰ ਦੂਰ ਹੋਣਾ ਉਹ ਅੱਗੇ ਆ। ਜਿਹੜੀ ਫੈਕਟਰੀ ਆ 1200 ਮੀਟਰ ਪਿੱਛੇ ਆ। ਉਹਨਾਂ ਨੂੰ ਇਹ ਚੱਕ ਕੇ ਜਿਹੜਾ ਲੈ ਕੇ ਗਏ ਆ। ਉੱਥੋਂ ਇਹਨਾਂ ਨੇ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ। ਕੁਝ ਜਿਹੜੇ ਬੰਦੇ ਕੁਝ ਪਿੰਡਾਂ 'ਚੋਂ ਸੋਢੀ ਵਾਲੇ ਪਿੰਡ ਤੋਂ ਤੇ ਹੋਰ ਪਿੰਡਾਂ ਤੋਂ ਆ ਰਹੀ ਸੰਗਤ ਸੀਗੀ, ਉਹਨਾਂ ਨੂੰ ਫੜ ਕੇ ਬੱਸਾਂ 'ਚ ਬਿਠਾ ਕੇ ਇਹ ਲੈ ਕੇ ਗਏ ਆ। ਪਰ ਫਿਰ ਵੀ ਇਸ ਦੇ ਬਾਵਜੂਦ ਵੀ ਲੋਕ ਰੁਕੇ ਨਹੀਂ। ਲੋਕ ਆਪਣੇ ਹੱਕਾਂ ਲਈ ਲੜਨ ਲਈ ਨਿਕਲ ਚੁੱਕੇ ਨੇ ਘਰਾਂ ਦੇ ਵਿੱਚੋਂ। ਵੱਡੀ ਗਿਣਤੀ ਸੰਗਤ ਦੀ ਉੱਥੇ ਪਹੁੰਚ ਚੁੱਕੀ ਆ। ਹੋਰ ਅਪੀਲ ਕਰਦੇ ਆ ਕਿ ਇਸ ਜ਼ਬਰ ਦੇ ਖਿਲਾਫ ਜਿਹੜੀ ਇਹ ਧੱਕਾਸ਼ਾਹੀ ਪੁਲਿਸ ਕਰ ਰਹੀ ਆ, ਸਰਕਾਰ ਕਰ ਰਹੀ ਆ, ਉਹਦੇ ਖਿਲਾਫ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਪਹੁੰਚਣਾ ਲਾਜ਼ਮੀ ਬਣਦਾ। ਪੂਰੇ ਪੰਜਾਬ ਦੇ ਵਿੱਚੋਂ ਲੋਕ ਉੱਠ ਕੇ ਆਉਣ। ਇਸ ਹਲਕੇ 'ਚ ਲੋਕ ਆਉਣੇ ਸ਼ੁਰੂ ਹੋ ਗਏ, ਆਲੇ ਦੁਆਲੇ ਪਿੰਡਾਂ ਤੋਂ ਲੋਕ ਆਉਣੇ ਸ਼ੁਰੂ ਹੋ ਗਏ, ਉੱਥੇ ਪਹੁੰਚਣੇ ਸ਼ੁਰੂ ਹੋ ਗਏ। ਪਰ ਜਿੱਥੇ ਕਿਤੇ ਵੀ ਮੈਂ ਕਹਿੰਦਾ ਜਿਹੜਾ ਬੰਦਾ ਸਮਝਦਾ ਕਿ ਇਹ ਮਸਲਾ ਇਕੱਲੇ ਜੀਰੇ ਦਾ ਨਹੀਂ, ਇਕੱਲੇ ਇਹਨਾਂ ਪਿੰਡਾਂ ਦਾ ਨਹੀਂ, ਇਹ ਮਸਲਾ ਪਾਣੀਆਂ ਦਾ ਪੂਰੇ ਪੰਜਾਬ ਦਾ ਮਸਲਾ, ਤਾਂ ਪੂਰੇ ਪੰਜਾਬ ਦੇ ਵਿੱਚ ਉੱਠ ਕੇ ਬਈ ਆਓ, ਪਹੁੰਚ ਜਾਓ ਛੇਤੀ ਤੋਂ ਛੇਤੀ। ਉੱਥੇ ਅਖੰਡ ਪਾਠ ਪ੍ਰਕਾਸ਼ ਨੇ, ਸੰਗਤ ਸ਼ਾਂਤਮਈ ਤਰੀਕੇ ਨਾਲ ਬੈਠੀ ਹੈ। ਪਰ ਇਹ ਬੱਚੜ ਸਰਕਾਰ ਜਿਵੇਂ ਸ਼ਾਂਤਮਈ ਤਰੀਕੇ ਨਾਲ ਰੋਸ ਮੁਜ਼ਾਹਰਾ ਕਰ ਰਹੇ, ਬਾਈਬਲ ਦੇ ਵਿੱਚ ਇਹਨਾਂ ਨੇ ਗੋਲੀ ਚਲਾ ਕੇ 2 ਨੌਜਵਾਨ ਸ਼ਹੀਦ ਕੀਤੇ ਸੀਗੇ ਤੇ ਜਿਹਦਾ ਖਮਿਆਜਾ ਉਦੋਂ ਦੀ ਬਾਦਲ ਸਰਕਾਰ ਨੇ ਭੁਗਤਿਆ ਤੇ ਉਦੋਂ ਬਾਅਦ ਕਾਂਗਰਸੀਆਂ ਨੇ ਭੁਗਤਿਆ। ਤੇ ਤੀਜੇ ਹੁਣੇ ਉੱਥੇ ਡਰਾਮੇ ਕਰਨੇ ਸ਼ੁਰੂ ਹੋ ਗਏ। ਇਹਨਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰਤੀਆਂ ਉਸ ਮੋਰਚੇ ਤੇ। ਕਦੇ 1.5 ਮਹੀਨੇ ਦਾ ਸਮਾਂ, ਕਦੇ 2 ਮਹੀਨੇ ਦਾ ਸਮਾਂ। ਉਹ ਡਰਾਮੇ ਸੈੱਟ ਬਣਾਤੀ, ਸੈੱਟ ਆਹ ਕਰ ਰਹੀ ਹੈ, ਸੈੱਟ ਉਹ ਕਰ ਰਹੀ ਹੈ। ਤੇ ਉਹ ਸੈੱਟ ਜਿਹੜੀ ਲੋਕਾਂ ਨੂੰ ਗਮਰਾਹ ਕਰਕੇ ਉੱਥੇ ਜਿਹੜੇ 2 ਭਾਈ ਆਪਣਾ ਬੈਠਾ ਜਿਹੜਾ ਉੱਥੇ ਨੌਜਵਾਨ ਮੁੰਡਾ ਨਿਆਮੀ ਵਾਲਾ ਸਵਰਾਜ, ਉਹਨੂੰ ਵੀ ਉਲਝਾ ਰਹੇ ਨੇ। ਉਹ ਨਾਲ ਇੱਕ ਜਿਹੜਾ ਭਾਈ ਗੁਰਜੀਤ ਸਿੰਘ ਸ਼ਹੀਦ ਹੋਇਆ ਸੀਗਾ, ਉਹਦਾ ਬਾਪੂ ਹੈ ਸਾਧੂ ਸਿੰਘ, ਉਹਨੂੰ ਅੱਡ ਸਰਕਾਰ ਪਾੜ ਰਹੀ ਹੈ। ਕਦੇ ਕੋਈ ਮੰਤਰੀ ਉਹਦੇ ਘਰੇ ਆ ਜਾਂਦਾ, ਕਦੇ ਕੋਈ ਸੈੱਟ ਉਹਦੇ ਘਰੇ ਆ ਜਾਂਦੀ ਹੈ। ਜਾਨੇ ਉਸ ਮੋਰਚੇ ਨੂੰ ਵੀ ਤਾਰ ਪਿੰਡੋ ਕਰਕੇ ਵੀ ਲੋਕਾਂ 'ਚ ਬਦਨਾਮ ਕਰ ਦਿਓ ਵੀ ਇਹ ਤਾਂ ਆਪਸ ਵਿੱਚ ਦਫਾੜ ਹੋ ਗਏ, ਵੀ ਇਹਦਾ ਮੋਰਚਾ ਇਹਨਾਂ ਨੇ ਨਿੱਜ ਲਈ ਲਾਇਆ, ਕੋਈ ਆਪਣੇ ਪਰਿਵਾਰ ਦੇ ਨੌਕਰੀਆਂ ਮੰਗਣ ਲਈ ਲਾਇਆ ਜਾਂ ਕੋਈ ਪੈਸੇ ਲੈਣ ਲਈ ਲਾਇਆ। ਉਸ ਮੋਰਚੇ ਨੂੰ ਵੀ ਤਾਰ ਪਿੰਡੋ ਕਰਨ ਲਈ, ਉਸ ਮੋਰਚੇ ਨੂੰ ਖੰਡਾਉਣ ਲਈ, ਬਦਨਾਮ ਕਰਨ ਲਈ ਵੀ ਇਹਨਾਂ ਨੇ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ। ਸਮਾਂ ਮੰਗ ਕੇ 2 ਮਹੀਨੇ ਦਾ ਉਹਦੇ ਮੰਤਰੀ ਆਇਆ ਇਹਨਾਂ ਦਾ ਸਰਾਰੀ, ਸਮਾਂ ਮੰਗ ਕੇ ਗਿਆ। ਪਰ ਉੱਥੇ ਵੀ ਇਹਨਾਂ ਨੇ ਇਹ ਚਾਲਾਂ, ਜਿਵੇਂ ਕੱਲ ਸਿੱਟ ਦੀ ਟੀਮ ਉਹਦੇ ਘਰੇ ਆਈ ਸਾਧੂ ਸਿੰਘ ਦੇ, ਜਿਹੜਾ ਗੁਰਜੀਤ ਸਿੰਘ ਸ਼ਹੀਦ ਹੋਇਆ ਕ੍ਰਿਸ਼ਨ ਭਗਵਾਨ ਦੇ ਨਾਲ, ਜਿਹੜਾ ਸਵਰਾਜ ਦਾ ਪਿਓ ਜਿਹੜਾ ਬਾਪੂ ਨਾਲ ਸ਼ਹੀਦ ਹੋਇਆ ਸੀ, ਉਹਦੇ ਨਾਲ ਜਿਹੜਾ ਉੱਥੇ ਸ਼ਹੀਦ ਹੋਇਆ, ਉਹਦੇ ਘਰੇ ਆ ਕੇ ਜਿਹੜੇ ਦੋਨਾਂ ਨੂੰ ਵੀ ਸਵਰਾਜ ਦੇ ਉਲਟ ਮਾਹੌਲ ਪੈਦਾ ਕਰੋ, ਉਹ ਕੰਮ ਸ਼ੁਰੂ ਕਰਤਾ। ਇਹ ਪ੍ਰਾਪੇ ਗੰਡੇ, ਇਸ ਤਰ੍ਹਾਂ ਦੀਆਂ ਅਫਵਾਹਾਂ ਲੋਕਾਂ ਦੇ ਵਿੱਚੋਂ ਕਿਸੇ ਮੋਰਚਾ ਲੜ ਰਹੇ ਲੋਕਾਂ ਪ੍ਰਤੀ ਨਫ਼ਰਤ ਜਾਂ ਉਹਨਾਂ ਪ੍ਰਤੀ ਗਲਤ ਫਹਿਮੀਆਂ ਜਿਹੜੀਆਂ ਪਾਉਣੀਆਂ ਹੁੰਦੀਆਂ ਨੇ, ਉਹ ਸਰਕਾਰਾਂ ਤੇ ਇਹ ਪ੍ਰਸ਼ਾਸਨ ਕਰਦੇ ਆਏ ਨੇ। ਸੋ ਲਗਾਤਾਰ ਬਈ ਮੋਰਚੇ ਦੇ ਵਿੱਚ ਗਿਣਤੀ ਬਹੁਤ ਵੱਧ ਰਹੀ ਹੈ, ਸੰਗਤ ਵੱਧ ਰਹੀ ਹੈ ਤੇ ਇਹ ਬੱਚੜ ਸਰਕਾਰ ਇਹ ਉਹੀ ਕਾਰਨਾਮੇ ਕਰਨ ਤੇ ਤਾਰੂ ਹੋਈ ਖੜੀ ਆ। ਉੱਥੇ ਲੈ ਕੇ ਡੰਡੇ ਤੇ ਲੈ ਕੇ ਅਸਲੇ ਤੇ ਲੈ ਕੇ ਇਹਨਾਂ ਤਾਮ ਝਾਮ ਉੱਥੇ 4 ਸਪੇਰਾ ਘਿਰਿਆ ਹੋਇਆ, ਪਿੰਡਾਂ ਦੇ ਪਿੰਡ ਸੀਲ ਕੀਤੇ। ਪਰ ਫਿਰ ਵੀ ਲੋਕਾਂ ਦਾ, ਮੈਂ ਧੰਨ ਜਿਗਰਾ ਲੋਕਾਂ ਦਾ ਮੰਨਦਾ, ਹੌਸਲੇ ਨੂੰ ਸਲਾਮ ਆ ਲੋਕਾਂ ਦੇ ਨੂੰ ਕਿ ਲੋਕ
ਘਰਾਂ ਚੋਂ ਨਿਕਲ ਕੇ ਬਾਣਾ ਬੀਦੀ ਆਉਣੇ ਸ਼ੁਰੂ ਹੋ ਚੁੱਕੇ ਆ। ਇਸ ਕਰਕੇ ਇਹ ਜਿਹੜਾ ਮੀਡੀਆ ਸੀ, ਮੀਡੀਆ ਨੂੰ ਬਾਰ-ਬਾਰ ਕਹਿੰਦੇ ਕਿ ਫਿਰ ਤੁਸੀਂ ਚੀਕਦੇ ਹੁੰਦੇ ਹੋ, ਅਸੀਂ ਬੋਲਦੇ ਆ ਮੀਡੀਆ ਦੇ ਖਿਲਾਫ। ਜੇ ਕਰਨੀ ਅਸਲ ਕਵਰੇਜ ਉਹ ਕਿਉਂ ਨਹੀਂ ਕਰ ਰਿਹਾ ਮੀਡੀਆ ਬਈ? ਕਿਉਂ ਨਹੀਂ? ਜਿੱਥੇ ਲੋਕ ਜਮਾ ਫੈਕਟਰੀ ਦੇ ਬਾਹਰ 'ਚ ਬੈਠੇ ਆ, ਉਹ ਕਿਹੜੇ ਮੀਡੀਆ ਨੇ ਦਿਖਾਇਆ ਵੀ ਆਹ ਇੰਨੀ ਸੰਗਤ ਭਾਈ ਬਾਣਾ ਬੀਦੀ ਆ ਗਈ, ਇੰਨੇ ਲੋਕ ਆ ਗਏ? ਜਾਣ-ਬੁੱਝ ਕੇ ਲੋਕਾਂ ਦੇ ਵਿੱਚ ਅਫਵਾਹ ਫੈਲਾਈ ਜਾ ਰਹੀ ਹੈ ਵੀ ਮੋਰਚਾ ਖੰਡਿਆਤਾ, ਟੈਂਟ ਪੱਟ ਤੇ ਗ੍ਰਿਫਤਾਰੀਆਂ ਹੋ ਗਈਆਂ। ਉਹ ਸ਼ੁਰੂ 'ਚ ਜਿੱਥੇ ਬੰਦੇ ਮੈਂ ਪਹਿਲਾਂ ਦੱਸਤਾ, ਜਿੱਥੇ ਬੰਦੇ ਪਹਿਲਾਂ ਬੈਠੇ ਆ, ਸੋਢੀ ਵਾਲਾ ਜਮਾ ਪਿੰਡ ਪੈਂਦਾ, ਜਮਾ ਸੜਕ ਦੇ ਹਾਈਵੇ ਦੇ ਉੱਤੇ ਪੈਂਦਾ, ਉੱਥੇ ਇੱਕ ਟੈਂਟ ਲੱਗਿਆ ਹੋਇਆ ਸੀਗਾ ਲੰਗਰ ਦੀ ਖਾਤਰ। ਉਹ ਟੈਂਟ ਇਹਨਾਂ ਨੇ ਆ ਕੇ ਖੰਡਿਆਇਆ ਤੇ ਉੱਥੇ ਜਿਹੜੇ 10-15 ਬੰਦੇ ਬੈਠੇ ਸੀ ਉਹਨਾਂ ਨੂੰ ਇਹ ਚੱਕ ਕੇ ਲੈ ਕੇ ਵੀ ਗਈ ਹੈ ਪੁਲਿਸ। ਪਰ ਜਿੱਥੇ ਅਸਲ ਮੋਰਚਾ ਟਿਕਿਆ ਹੋਇਆ ਫੈਕਟਰੀ ਦੇ ਬਿਲਕੁਲ ਅੱਗੇ, ਉੱਥੇ ਹਲੇ ਬਹੁਤ ਵੱਡੀ ਗਿਣਤੀ ਸੰਗਤ ਪਹੁੰਚ ਚੁੱਕੀ ਹੈ ਤੇ ਇਹਨਾਂ ਦੀ ਹਿੰਮਤ ਨਹੀਂ ਹੈਗੀ ਉੱਥੇ ਹੱਥ ਪਾ ਲੈਣਗੇ। ਜੇ ਪਾਉਣਗੇ ਤਾਂ ਫਿਰ ਜਿਵੇਂ ਪਹਿਲਾਂ ਸਰਕਾਰਾਂ ਨੇ ਖਿਮਾਜੇ ਭੁਗਤੇ ਆ ਤੇ ਉਦੋਂ ਭਿਆਨਕ ਖਿਮਾਜੇ ਇਹ ਵੀ ਭੁਗਤਣਗੇ। ਫਿਰ ਲੋਕ ਇਹਨਾਂ ਨੂੰ ਵੀ ਸਬਕ ਸਿਖਾਉਣਗੇ। ਫਿਰ ਜਿਹੜੀ ਗੁੰਡਾਗਰਦੀ ਦੇ ਇਹ ਤਾਰੂ ਹੁਣ ਹੋਏ ਆ ਨਾ, ਕਿਵੇਂ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਆ, ਕਿਵੇਂ ਲੋਕਾਂ ਨੂੰ ਖੱਜਲ ਕਰ ਰਹੇ ਆ, ਲੋਕ ਆਪਣੀਆਂ ਜਾਨਾਂ ਬਚਾਉਣ ਲਈ, ਪਾਣੀ ਨੂੰ ਬਚਾਉਣ ਲਈ ਉੱਥੇ ਬੈਠੇ ਲੜ ਰਹੇ ਨੇ। ਤਾਂ ਆ ਜਾਓ, ਹੋਰ ਵੀ ਮੈਂ ਅਪੀਲ ਕਰਦਾ, ਸਮੇਂ-ਸਮੇਂ ਦੀ ਜਿਹੜੀ ਵੀ ਕੋਈ ਜਾਣਕਾਰੀ ਹੋਊਗੀ ਨਵੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੇ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਪਹੁੰਚਣਾ ਸ਼ੁਰੂ ਕਰੋ। ਆਲੇ ਦੁਆਲੇ ਦੇ ਲੋਕ ਪਹੁੰਚੀ ਜਾ ਰਹੇ ਨੇ, ਪਹੁੰਚ ਚੁੱਕੇ ਨੇ। ਹਾਂ ਬਿਲਕੁਲ, ਇੱਕ ਨੌਜਵਾਨ ਲਿਖਦਾ ਕਿ ਬਾਈ ਜਿਹੜੇ ਤੰਬੂ ਉਹੀ ਪੱਟੀ ਗਏ ਜਿਹੜੇ ਸੋਢੀ ਵਾਲੇ ਪਿੰਡ ਲੱਗੇ ਗਏ ਸੀ, ਉਹੀ ਮੈਂ ਦੱਸ ਰਿਹਾ ਕਿ ਉਹੀ ਤੰਬੂ ਇਹਨਾਂ ਨੇ ਪੱਟੇ ਆ। ਅਸਲ ਮੋਰਚਾ ਟਿਕਿਆ ਹੋਇਆ, ਲੱਗੇ ਹੋਏ ਨੇ, ਲੋਕ ਖੜੇ ਨੇ, ਡਟੇ ਹੋਏ ਨੇ। ਸੋ ਆਓ ਬਾਈ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੰਨੇ ਪੰਜਾਬ 'ਚ ਮੇਰੀ ਗੱਲ ਪਹੁੰਚ ਰਹੀ ਹੈ, ਜੇ ਸਮਝਦੇ ਹੋ ਕਿ ਇਹ ਮੋਰਚਾ ਜਿੱਤਣਾ ਚਾਹੀਦਾ, ਇਸ ਮੋਰਚੇ ਨੇ ਸ਼ੁਰੂਆਤ ਕਰਨੀ ਆ ਸਾਡੇ ਪਾਣੀਆਂ, ਸਾਡੀਆਂ ਹਵਾਵਾਂ, ਸਾਡੀ ਧਰਤੀ ਨੂੰ ਬਚਾਉਣ ਦੀ। ਜੇ ਮੋਰਚਾ ਹਰਦੇ ਆ ਤਾਂ ਕਿਤੇ ਮੋਰਚਾ ਕਾਮਯਾਬ ਨਹੀਂ ਹੋਣਾ। ਬਾਰ-ਬਾਰ ਇਹੀ ਗੱਲ ਕਹਿਣਾ, ਇਹ ਮੋਰਚਾ ਕਿਸੇ ਵੀ ਹਾਲਾਤ ਦੇ ਵਿੱਚ ਅਸੀਂ ਇੱਥੋਂ ਹਿੱਲਣ ਨਹੀਂ ਦੇਣਾ। ਇਹ ਮੋਰਚਾ ਫਤਿਹ ਕਰਨਾ ਹੈ। ਇਹਨਾਂ ਕਾਰਪੋਰੇਟਾਂ ਦੇ ਖਿਲਾਫ ਇਹ ਮੋਰਚਾ, ਇਹਨਾਂ ਪੂੰਜੀਪਤੀਆਂ ਦੇ ਖਿਲਾਫ, ਇਹਨਾਂ ਧਨਾੜ ਲੋਕਾਂ ਦੇ ਖਿਲਾਫ ਜਿਹੜੇ ਸਾਡੇ ਹਵਾ, ਪਾਣੀ, ਧਰਤੀ ਨੂੰ ਪਲੀਤ ਕਰ ਰਿਹਾ, ਜ਼ਹਿਰੀਲਾ ਕਰ ਰਿਹਾ, ਸਾਨੂੰ ਕੈਂਸਰ ਵੰਡ ਰਹੇ ਨੇ, ਜਿਨ੍ਹਾਂ ਦੀ ਆਜ ਅਖੌਤੀ